ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਤੇ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਜੀ ਅੱਜ ਦਿਨ ਮੰਗਲਵਾਰ ਅਗਸਤ। ਪਹਿਲੀ ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ। ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ। ਉਹਨਾਂ ਦਾ ਫ਼ੋਨ ਨੰਬਰ 6618375700। ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ। ਹਰਵੰਤ ਸਿੰਘ ਉਪਲ ਜੁੱਬਾ ਸਿਟੀ। ਅਸ਼ਾਂਤੀ ਸਿੰਘ ਕਲੋਟੀ ਜੁੱਬਾ ਸਿਟੀ। ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ। ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ। ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ। ਕਸ਼ਮੀਰ ਸਿੰਘ ਜੀ ਸੈਕਰਾਮੈਂਟੋ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਇੱਕ ਕਾਂਗਰਸੀ MLA ਆ, ਉਹਨੇ ਬਿਆਨ ਦਿੱਤਾ ਸੀ ਨਸ਼ਿਆਂ ਤੇ, ਤਾਂ ਪਰ ਹੁਣ ਉਹ ਮੁੱਕਰ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਕੱਲ੍ਹ ਦਾ ਤੁਸੀਂ ਇਹ ਕਹਿ ਲਓ ਕਿ ਇੱਥੇ ਸਿਆਸੀ ਸਭਾ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਜੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਔਰ ਜਿਹੜਾ ਚੰਡੀਗੜ੍ਹ ਦੇ ਵਿੱਚ ਵੀ ਇਸ ਬਿਆਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਜੀ ਉਹ ਅਟਕਲਾਂ ਵਗੈਰਾ ਚੱਲਦੀਆਂ ਰਹੀਆਂ। ਇਹ ਕਿਹਾ ਗਿਆ ਜੀ ਕਿ ਕਿਉਂਕਿ ਸਰਕਾਰ ਇਹ ਕਹਿ ਰਹੀ ਹੈ ਕਿ ਨਸ਼ਿਆਂ ਦੇ ਪ੍ਰਤੀ ਉਹਦੀ ਜਿਹੜੀ ਮੁਹਿੰਮ ਆ ਜਿਹੜੀ STF ਵਾਲੀ ਉਹ ਸਫਲ ਰਹੀ ਆ ਔਰ ਕਾਫੀ ਹੱਦ ਤੱਕ ਉਹ ਕਹਿੰਦੇ ਕਿ ਨਸ਼ੇ ਦੇ ਉੱਤੇ ਕੰਟਰੋਲ ਜਿਹੜਾ ਉਹ ਹੋ ਗਿਆ। ਪਰ ਜਿਹੜੇ ਇਹ ਧੀਮਾਨ ਨੇ ਜੀ, ਅਮਰਗੜ੍ਹ ਤੋਂ ਵਿਧਾਇਕ ਨੇ ਸੁਰਜੀਤ ਸਿੰਘ ਧੀਮਾਨ, ਉਹਨਾਂ ਨੇ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਇਹ ਕਹਿ ਕੇ ਜਿਹੜਾ ਜੀ ਉਹ ਸਰਕਾਰ ਦੀਆਂ ਚੂਲਾਂ ਹਿਲਾਤੀਆਂ ਸੀ ਕਿ ਕੋਈ ਫਰਕ ਨਹੀਂ ਪਿਆ, 15 ਕੁ ਦਿਨ ਜਿਹੜਾ ਮੁਹਿੰਮ ਦਾ ਅਸਰ ਸੀਗਾ ਤੇ ਨਸ਼ਾ ਉਵੇਂ ਹੀ ਵਿਕੀ ਜਾਂਦਾ ਜਿਵੇਂ ਪਹਿਲਾਂ ਵਿਕਦਾ ਸੀ। ਉਹਨੇ ਇਹ ਵੀ ਗੱਲ ਕਹੀ ਕਿ ਪਹਿਲਾਂ 1500 ਦੀ ਜਿਹੜੀ ਚੀਜ਼ ਵਿਕਦੀ ਸੀ ਉਹ ਹੁਣ 5000 ਦੀ ਜਿਹੜੀ ਉਹ ਹੋ ਗਈ। ਤਾਂ ਇਹਨੂੰ ਲੈ ਕੇ ਜਦੋਂ ਜਿਹੜਾ ਜੀ ਇਹ ਬਿਆਨ ਬਾਹਰ ਆਏ ਨੇ ਤਾਂ ਜਿਹੜਾ ਜੀ ਧੀਮਾਨ ਨੇ ਉਹਨਾਂ ਦਾ ਫੋਨ ਬੰਦ ਹੋ ਗਿਆ ਜੀ ਕੱਲ੍ਹ, ਕਿਉਂਕਿ ਉਹਦੇ ਉੱਤੇ ਫਿਰ ਪ੍ਰਤੀਕਰਮ ਜਿਹੜਾ ਜੀ ਉਹਨਾਂ ਤੋਂ ਬਾਰ-ਬਾਰ ਲਿਆ ਜਾ ਰਿਹਾ ਸੀ। ਇਹ ਕਿਹਾ ਗਿਆ ਕਿ ਉਹਨਾਂ ਨੂੰ ਚੰਡੀਗੜ੍ਹ ਸੱਦਿਆ ਗਿਆ ਕਿ ਇੱਥੇ ਆ ਕੇ ਤੁਸੀਂ ਆਪਣਾ ਇਸ ਬਿਆਨ ਸੰਬੰਧੀ ਸਪਸ਼ਟੀਕਰਨ ਦਿਓ। ਉਹਨਾਂ ਦੀ ਇੱਕ ਜਿਹੜੇ ਮੰਤਰੀ ਦੇ ਨਾਲ ਮੁਲਾਕਾਤ ਤੇ ਇੱਕ ਜਿਹੜੇ ਸਲਾਹਕਾਰ ਨੇ ਮੁੱਖ ਮੰਤਰੀ ਹੋਰਾਂ ਦੇ, ਉਹਨਾਂ ਦੇ ਨਾਲ ਮੁਲਾਕਾਤ ਹੋਈ ਜਿਹੜਾ ਉਹ ਦੱਸੀ ਦੀ ਆ। ਪਰ ਮੁੱਖ ਮੰਤਰੀ ਹੋਰਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋਈ। ਕੁਛ ਜਿਹੜੇ ਸੂਤਰ ਨੇ ਉਹ ਵੀ ਕਹਿੰਦੇ ਨੇ ਕਿ ਮੁੱਖ ਮੰਤਰੀ ਹੋਰਾਂ ਨੇ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੱਤੀ ਔਰ ਅੱਜ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਹੋ ਸਕਦੀ ਆ। ਸ਼ਾਮ ਪੈਂਦਿਆਂ ਆਪਣਾ ਫੋਨ ਜਿਹੜਾ ਸੀ ਉਹ ਖੋਲ੍ਹਿਆ ਸੁਰਜੀਤ ਸਿੰਘ ਧੀਮਾਨ ਹੋਰਾਂ ਨੇ ਤੇ ਇਹ ਆਖਿਆ ਕਿ ਮੀਡੀਆ ਨੇ ਮੇਰਾ ਬਿਆਨ ਤੋੜ ਮਰੋੜ ਕੇ ਲਾਇਆ। ਕਹਿੰਦੇ ਮੈਂ ਤਾਂ ਇੱਦਾਂ ਕਿਹਾ ਹੀ ਨਹੀਂ ਸੀਗਾ, ਮੈਂ ਤਾਂ ਇਹ ਕਿਹਾ ਸੀਗਾ ਕਿ ਨਸ਼ਾ ਖਤਮ ਕਰਨ ਦੇ ਵਾਸਤੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਲੋਕਾਂ ਦਾ ਸਹਿਯੋਗ ਮਿਲ ਨਹੀਂ ਰਿਹਾ ਜਿੰਨਾ ਮਿਲਣਾ ਚਾਹੀਦਾ। ਉਹ ਕਹਿੰਦੇ ਮੈਂ ਤਾਂ ਇਹ ਗੱਲ ਜਿਹੜੀ ਹੈ ਜੀ ਉਹ ਆਖੀ ਸੀ। ਇਹਦੇ ਉੱਤੇ ਜਿਹੜੇ ਜੀ ਫਿਰ ਚਾਰ ਚਫੇਰੇ ਤੋਂ ਵਿਰੋਧੀ ਧਿਰਾਂ ਦੇ ਵੀ ਜਿਹੜੇ ਜੀ ਉਹ ਬਿਆਨ ਆਉਣੇ ਸ਼ੁਰੂ ਹੋਏ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀ ਜੀ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਵੀ ਜਿਹੜੀ ਗੱਲ ਅਸੀਂ ਕਹਿੰਦੇ ਸੀਗੇ ਉਸ ਗੱਲ ਨੂੰ ਸਹੀ ਠਹਿਰਾਇਆ ਸੁਰਜੀਤ ਸਿੰਘ ਧੀਮਾਨ ਹੋਰਾਂ ਨੇ। ਹੈਰਾਨਗੀ ਤਾਂ ਇਹ ਵੀ ਰਹੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਨਸ਼ਾ ਜਿਹੜਾ ਜੀ ਉਹ ਖਤਮ ਨਹੀਂ ਹੋਇਆ ਬਲਕਿ ਉਸੇ ਤਰੀਕੇ ਨਾਲ ਵਿਕੀ ਜਾਂਦਾ। ਪਰ ਹੈਰਾਨੀ ਇਸ ਬਿਆਨ ਦੇ ਉੱਤੇ ਇਸ ਕਰਕੇ ਹੋਈ ਵੀ ਇਹ ਤਾਂ ਕੁਝ ਮਹੀਨੇ ਪਹਿਲਾਂ ਕਹਿੰਦੇ ਸੀ ਪੰਜਾਬ 'ਚ ਨਸ਼ਾ ਹੈ ਹੀ ਨਹੀਂ ਜੀ। ਪੰਜਾਬ 'ਚ ਨਸ਼ਾ ਹੈ ਨੀ ਗਾ ਜੀ, ਇਹਨਾਂ ਨੂੰ ਦਿਸਦਾ ਨੀ ਗਾ ਹੈਗਾ ਨਸ਼ਾ ਕਿੱਥੇ ਹੈਗੀ ਆ। ਤੇ ਇੱਕ ਸਿਰਸਾ ਦੇ ਵੈਸੇ ਜੇ ਗੱਲ ਕਰੀਏ ਅਣਖ ਖਾਤਰ ਕਤਲ, ਬਿਲਕੁਲ ਜੀ, ਇੱਕ ਸਿਰਸਾ ਦੇ ਨੇੜੇ ਪਿੰਡ ਪੈਂਦਾ ਸਾਹੂ ਵਾਲਾ, ਉੱਥੇ ਜਿਹੜਾ ਜੀ ਅਣਖ ਦੀ ਖਾਤਰ ਇੱਕ ਭਰਾ ਨੇ ਆਪਣੀ ਭੈਣ ਤੇ ਉਹਦੇ ਪ੍ਰੇਮੀ ਦਾ ਜਿਹੜਾ ਜੀ ਉਹ ਕਤਲ ਸ਼ਰੇਆਮ ਜਿਹੜਾ ਉਹ ਕੀਤਾ। ਕੁੜੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਜਦੋਂ ਕਿ ਮੁੰਡਾ ਜਿਹੜਾ ਜੀ ਉਹ ਹਸਪਤਾਲ ਲਿਜਾਂਦਿਆਂ ਰਾਹ ਦੇ ਵਿੱਚ ਦਮ ਤੋੜ ਗਿਆ। ਜਿਹਨੇ ਕਤਲ ਕੀਤਾ ਜੀ ਉਹ ਫਰਾਰ ਹੋ ਗਿਆ। ਇਹ ਪਤਾ ਲੱਗਿਆ ਜੀ ਕਿ ਅਬੋਹਰ ਦੇ ਪਿੰਡ ਕੰਦੂ ਖੇੜਾ ਦਾ ਰਹਿਣ ਵਾਲਾ ਜਿਹੜਾ ਬਨਵਾਰੀ ਲਾਲ ਦਾ ਪੁੱਤ ਸੀਗਾ ਸੋਨੂ, ਇਹ ਸਰਸੇ ਦੇ ਪਿੰਡ ਸਾਹੂ ਵਾਲਾ ਫਸਟ ਦੇ ਵਿੱਚ ਆਪਣੀ ਮਾਸੀ ਦੇ ਕੋਲੇ ਜਿਹੜਾ ਜੀ ਇੱਥੇ ਆਇਆ ਹੋਇਆ ਸੀਗਾ। ਔਰ ਇੱਥੇ ਇਹਨੇ ਜਿਹੜਾ ਸੀਗਾ ਜੀ ਪਿੰਡ ਦੀ ਸੁਮਨ ਨਾਂ ਦੀ ਜਿਹੜੀ ਕੁੜੀ ਸੀ ਉਹਦੇ ਨਾਲ ਇਹਦੇ ਇੱਥੇ ਸਬੰਧ ਵਗੈਰਾ ਬਣ ਗਏ। ਲੜਕੀ ਦਾ ਜਿਹੜਾ ਭਰਾ ਸੀਗਾ ਜੀ ਹਰਦੀਪ ਸਿੰਘ,
ਉਹਨੇ ਇਹਨਾਂ ਦੋਵਾਂ ਨੂੰ ਕਿਤੇ ਜਿਹੜਾ ਦੀ ਉਹ ਦੇਖ ਲਿਆ ਔਰ ਉਹ ਕਾਪੇ ਦੇ ਨਾਲ ਉਹਨੇ ਦੋਵਾਂ ਦੇ ਉੱਤੇ ਵਾਰ ਜਿਹੜੇ ਸੀ ਉਹ ਕੀਤੇ। ਜਿਹੜੀ ਸੁਮਨ ਸੀ ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ। ਜਿਹੜਾ ਸੋਨੂ ਹੈ ਉਹ ਗੰਭੀਰ ਹਾਲਤ ਦੇ ਵਿੱਚ ਸੀਗਾ। ਪਿੰਡ ਦੇ ਲੋਕਾਂ ਨੇ ਉਹਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਰਾਹ ਦੇ ਵਿੱਚ ਹੀ ਜਿਹੜਾ ਦੀ ਉਹ ਇਹ ਦਮ ਤੋੜ ਗਿਆ। ਵੈਸੇ ਅਣਖ ਦੀ ਖਾਤਰ ਜਿਹੜੇ ਕਤਲ ਨੇ ਉਹ ਪੰਜਾਬ ਤੇ ਪੰਜਾਬ ਦੇ ਨਾਲ ਲੱਗਵੇਂ ਏਰੀਏ ਕਿਉਂਕਿ ਸਰਸਾ ਇਹ ਹਰਿਆਣੇ ਦੇ ਵਿੱਚ ਪੈਂਦਾ, ਹਾਲਾਂਕਿ ਕੰਦੂ ਖੇੜਾ ਜਿਹੜਾ ਜੀ ਉਹ ਪੰਜਾਬ ਦਾ ਪਿੰਡ ਆ, ਪੰਜਾਬ ਦਾ ਪ੍ਰਸਿੱਧ ਪਿੰਡ ਆ, ਕਿਸੇ ਸਮੇਂ ਉਹ ਪ੍ਰਸਿੱਧ ਹੋਇਆ ਸੀ। ਇਹ ਜਿਹੜੇ ਅਣਖ ਖਾਤਰ ਕਤਲ ਨੇ ਉਹ ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜੇ ਉਹ ਹੁੰਦੇ ਰਹੇ ਆ, ਪਰ ਪਿਛਲੇ ਕੁਝ ਸਮੇਂ ਤੋਂ ਇਹ ਇਸ ਤਰ੍ਹਾਂ ਦੇ ਜਿਹੜੇ ਕਤਲਾਂ ਦੀ ਖਬਰ ਸੀ ਉਹ ਘੱਟ ਆਉਂਦੀ ਰਹੀ ਆ। ਔਰ ਇਹ ਹੁਣ ਜਿਹੜੀ ਖਬਰ ਆਈ ਆ ਜਿਸ ਤਰੀਕੇ ਦੇ ਨਾਲ ਉਸ ਮੁੰਡੇ ਨੇ ਜਿਹੜਾ ਜੀ ਇਹ ਕਤਲ ਕੀਤਾ ਹੈ, ਇੱਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀ। ਬਿਲਕੁਲ ਜੀ, ਜੇ ਦੇਖਿਆ ਜਾਵੇ ਨਾ ਆ ਜਿਹੜਾ ਡਰੱਗ ਵਗੈਰਾ ਸੀਗਾ, ਇਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਵਾਰਦਾਤਾਂ ਵੀ ਬਹੁਤ ਹੋਈਆਂ ਤੇ ਇਸ ਤਰ੍ਹਾਂ ਦੇ ਕੇਸ ਵੀ ਬਹੁਤ ਹੋਏ ਆ। ਤੇ ਅੱਗੇ ਆਪਾਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ 30,000 ਦੇ ਕਰੀਬ ਵਪਾਰੀ ਆ, ਉਹਨਾਂ ਨੇ GST ਦੇਣ ਤੋਂ ਇਨਕਾਰ ਕੀਤਾ। ਐਕਚੁਅਲੀ ਤੁਸੀਂ ਇਹ ਕਹਿ ਲਓ ਕਿ GST ਦੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੁਝ ਮਹੀਨੇ ਜਿਹੜੇ ਆ ਉਹ ਰੁਕੋ, ਉਦੋਂ ਬਾਅਦ ਤੁਹਾਨੂੰ ਜਿਹੜਾ ਜੀ ਇਹਦੇ ਇੰਪੈਕਟ ਜਿਹੜੇ ਆ ਉਹ ਦਿਸਣੇ ਸ਼ੁਰੂ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਅਸਰ ਇਹਦਾ GST ਦਾ ਵੇਖਣ ਨੂੰ ਮਿਲ ਰਿਹਾ। ਵੈਸੇ ਤਾਂ ਜਿਹੜਾ ਜੀ ਕੇਂਦਰ ਦੀ ਸਰਕਾਰ ਤਾਂ ਇਹ ਕਹੀ ਜਾਂਦੀ, ਪ੍ਰਧਾਨ ਮੰਤਰੀ ਵੀ ਮਨ ਕੀ ਬਾਤ 'ਚ ਕਹਿੰਦੇ ਸੀ ਕਿ GST ਦੇ ਨਾਲ ਤਾਂ ਸਾਰਾ ਸਮਾਨ ਸਸਤਾ ਹੋ ਜਾਣਾ, ਜਿਹੜੇ ਕਿਸਾਨ ਨੇ ਉਹ ਅਮੀਰ ਹੋ ਜਾਣੇ ਆ। ਪਤਾ ਨਹੀਂ ਉਹ GST ਦੇ ਕੇ ਜਿਹੜਾ ਟੈਕਸ ਦੇ ਕੇ ਲੋਕ ਅਮੀਰ ਕਿੱਦਾਂ ਹੋਣਗੇ, ਇਹ ਸਮਝ ਤੋਂ ਪਰੇ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਜਿਹੜੇ ਇੱਥੇ ਪੰਜਾਬ ਦੇ ਵਿੱਚ ਤਕਰੀਬਨ 30,000 ਦੇ ਕਰੀਬ ਕਾਰੋਬਾਰੀ ਨੇ ਜਿਹੜੇ ਵੈਟ ਦੇ ਤਹਿਤ ਰਜਿਸਟਰਡ ਸੀਗੇ, ਪਰ ਜਿਹੜੀਆਂ ਇਹ GST ਜਿਹੜੀ ਹੈ ਜੀ ਇਹਦੇ ਤਹਿਤ ਰਜਿਸਟਰਡ ਨਹੀਂ ਹੋਏ, ਇਹ ਸੂਬਾ ਸਰਕਾਰ ਦੇ ਵਾਸਤੇ ਚਿੰਤਾ ਦਾ ਵਿਸ਼ਾ ਜਿਹੜਾ ਜੀ ਉਹ ਬਣ ਰਿਹਾ। ਇਹਦੇ ਵਿੱਚੋਂ ਕੁਝ ਵਪਾਰੀ GST ਦੇ ਟੈਕਸ ਦੇ ਘੇਰੇ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਇਹਨਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਘੱਟ ਹੋ ਸਕਦਾ ਹੈ, ਜਾਂ ਇਹ ਵਪਾਰੀ ਉਹਨਾਂ ਵਸਤਾਂ ਦੇ ਨਾਲ ਸੰਬੰਧਿਤ ਹੋ ਸਕਦੇ ਨੇ ਜਿਹੜੀਆਂ GST ਦੇ ਵਿੱਚ ਸ਼ਾਮਲ ਨਹੀਂ। ਪਰ ਪੰਜਾਬ ਆਬਕਾਰੀ ਤੇ ਕਰ ਵਿਭਾਗ ਜਿਹੜਾ ਜੀ ਉਹ ਇਦਾਂ ਦੇ ਵਪਾਰੀਆਂ ਦੀ ਸ਼ਨਾਖਤ ਕਰ ਰਿਹਾ ਹੈ ਜਿਨ੍ਹਾਂ ਇਹਨਾਂ ਕਾਰੋਬਾਰੀਆਂ ਨੂੰ GST ਤਹਿਤ ਆਰਜ਼ੀ ID ਨੰਬਰ ਤੇ ਪਾਸਵਰਡ ਦਿੱਤੇ ਗਏ ਸੀਗੇ, ਪਰ ਇਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾਈ ਨਹੀਂ। ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ GST ਤਹਿਤ ਜਾਣਬੁੱਝ ਕੇ ਰਜਿਸਟ੍ਰੇਸ਼ਨ ਨਾ ਕਰਾਉਣ ਵਾਲੇ ਵਪਾਰੀ ਆ ਜਿਹੜੇ ਕਿ ਕਰ ਦੇ ਘੇਰੇ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਖਿਲਾਫ ਹੁਣ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹ ਅਧਿਕਾਰੀ ਕਹਿੰਦੇ ਆ ਕਿ ਵੈਟ ਦੇ ਤਹਿਤ ਇਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਾਂਗੇ ਤੇ ਇਸ ਤਰ੍ਹਾਂ ਦੇ ਜਿਹੜੇ ਡਿਫਾਲਟਰ ਕਾਰੋਬਾਰੀਆਂ ਦੇ ਕੋਲੇ ਜਿਹੜਾ ਸਮਾਨ ਅਵੇਲੇਬਲ ਇਸ ਵੇਲੇ ਜਿਹੜਾ ਜੀ ਉਹ ਹੈਗਾ ਉਹਦਾ ਜਿਹੜਾ ਜੀ ਉਹ ਪਤਾ ਲਾਇਆ ਜਾਊਗਾ। ਔਰ ਪਤਾ ਲਾ ਕੇ ਜਿਹੜੀ ਹੈ ਜੀ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਦੇ ਉੱਤੇ ਮਾਮਲੇ ਵੀ ਦਰਜ ਜਿਹੜੇ ਉਹ ਹੋ ਸਕਦੇ ਆ। ਸਰਕਾਰੀ ਅੰਦਾਜ਼ੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ GST ਪ੍ਰਣਾਲੀ ਦੇ ਤਹਿਤ ਸੂਬੇ ਦੇ 2,41,000 ਕਾਰੋਬਾਰੀ ਆਉਣਗੇ, ਪਰ ਹੁਣ ਤਕਰੀਬਨ 2,10,000 ਵਪਾਰੀਆਂ ਨੇ ਰਜਿਸਟ੍ਰੇਸ਼ਨ ਜਿਹੜੀ ਆ ਜੀ ਉਹ ਕਰਵਾਈ ਆ। ਪਹਿਲਾਂ 5 ਲੱਖ ਤੋਂ ਵੱਧ ਸਾਲਾਨਾ ਕਾਰੋਬਾਰ ਵਾਲੇ ਵਪਾਰੀਆਂ ਨੂੰ ਵੈਟ ਦੇਣਾ ਪੈਂਦਾ ਸੀਗਾ ਤੇ GST ਤਹਿਤ ਇਹ ਹੱਦ ਵਧਾ ਕੇ 20 ਲੱਖ ਰੁਪਏ ਸਾਲਾਨਾ ਜਿਹੜੀ ਆ ਉਹ ਕਰ ਦਿੱਤੀ ਗਈ ਆ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦਾ ਕਹਿਣਾ ਸੀਗਾ ਕਿ GST ਲਾਗੂ ਹੋਣ ਤੋਂ ਬਾਅਦ ਪਹਿਲੇ ਸਾਲ ਸੂਬੇ ਨੂੰ 5,000 ਕਰੋੜ ਰੁਪਏ ਦਾ ਲਾਭ ਹੋਊਗਾ, ਪਰ ਕਰ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਇਹ ਕਹਿਣਾ ਕਿ GST ਤੋਂ ਇਕੱਠਾ ਹੋਣ ਵਾਲਾ ਜਿਹੜਾ ਮਾਲੀਆ ਅਜੇ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ। ਦੇਖੋ ਜੇ ਜਿਹੜਾ ਇਹ ਕਰ ਵਿਭਾਗ ਦੇ ਅਧਿਕਾਰੀ ਨੇ ਇਹਨਾਂ ਦੇ ਉੱਤੇ ਮੰਨ ਲਓ ਐਕਸ਼ਨ ਜਿਹੜਾ ਜੀ ਉਹ ਲੈਂਦੇ ਨੇ ਤਾਂ ਫਿਰ ਜਿਹੜਾ ਖਦਸ਼ਾ ਨਾ ਜਿਹੜੀ ਗੱਲ ਦਾ ਉਹੀ ਆ ਕਿ ਛੋਟੇ ਕਾਰੋਬਾਰੀ ਜਿਹੜੇ ਨੇ ਜੀ ਉਹ ਵੱਡੀਆਂ ਮੁਸੀਬਤਾਂ ਦੇ ਵਿੱਚ ਫਸਣਗੇ। ਇਹੀ ਇੰਪੈਕਟ ਹੈ ਜਿਹਦਾ ਬਾਰ-ਬਾਰ ਦੁਹਾਈ ਦਿੱਤੀ ਜਾ ਰਹੀ ਹੈ ਕਿ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਦੂਗਾ ਜੀ ਇਹ ਨਵਾਂ ਟੈਕਸ। ਬਿਲਕੁਲ ਜੀ, ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨ ਦੀਆਂ ਗੱਲਾਂ ਆ, ਵੱਡੇ ਹੱਥਾਂ ਵਿੱਚ ਦੇਣ ਦੀਆਂ ਤਿਆਰੀਆਂ ਆ, ਨਹੀਂ ਤਾਂ ਇੰਨਾ ਟੈਕਸ ਲਾ ਕੇ ਇੱਥੇ ਬੜਾ ਮੁਸ਼ਕਿਲ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ 1000 ਤੋਂ ਉੱਪਰ ਹੋਮ ਗਾਰਡੀਏ ਆ, ਉਹਨਾਂ ਦੀ ਬਰਤਰਫੀ ਦੀ ਤਲਵਾਰ ਲਟਕ ਰਹੀ ਉਹਨਾਂ ਤੇ। ਇਹਦੀ ਐਕਚੁਅਲੀ ਭਾਰਤੀ ਖੁਰਾਕ ਨਿਗਮ ਦੇ ਵਿੱਚ ਇਹ ਪੋਸਟਡ ਨੇ ਪੰਜਾਬ ਹੋਮਗਾਰਡ ਦੇ ਕੋਈ 1045 ਜਵਾਨ, ਇਹਨਾਂ ਦੇ ਉੱਤੇ ਬਰਤਰਫੀ ਦੀ ਇਹ ਤਲਵਾਰ ਜਿਹੜੀ ਉਹ ਲਟਕ ਰਹੀ ਆ। ਜਿਹੜੀ ਸੁਪਰੀਮ ਕੋਰਟ ਆ ਜੀ ਉਹਦੇ ਵੱਲੋਂ ਹੋਮਗਾਰਡ ਜਵਾਨਾਂ ਦੀਆਂ ਤਨਖਾਹਾਂ 'ਚ 3 ਗੁਣਾ ਵਾਧੇ ਸੰਬੰਧੀ ਫੈਸਲਾ ਉਹਨਾਂ ਲਈ ਮੁਸੀਬਤ ਬਣ ਗਿਆ।
FCI ਨੇ ਹੋਮਗਾਰਡ ਜਵਾਨ ਜਿਹੜੇ ਮਹਿੰਗੇ ਪੈਣ ਦਾ ਹਵਾਲਾ ਦੇ ਕੇ 1045 ਗਾਰਡਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਖਤਮ ਕਰਨ ਦਾ ਮਨ ਬਣਾ ਲਿਆ। ਪੰਜਾਬ ਹੋਮਗਾਰਡ ਵਿਭਾਗ ਨੇ ਇਹ ਸਾਰੇ ਮਾਮਲੇ 'ਚ ਮੁੱਖ ਮੰਤਰੀ ਦਫ਼ਤਰ ਦੇ ਦਖਲ ਦੀ ਮੰਗ ਕੀਤੀ ਆ। ਕੋਈ ਫੈਸਲਾ ਲਏ ਜਾਣ ਤੱਕ ਹੋਮਗਾਰਡਾਂ ਦੀਆਂ FCI ਦੇ ਵਿੱਚ ਸੇਵਾਵਾਂ ਜਿਹੜੀਆਂ ਜੀ ਉਹ ਅਜੇ ਜਾਰੀ ਰਹਿਣਗੀਆਂ। ਹੋਮਗਾਰਡ ਜਿਹੜੇ ਜਵਾਨ ਨੇ ਉਹਨਾਂ ਨੂੰ ਤਨਖਾਹਾਂ ਜਿੱਥੇ ਤਾਇਨਾਤ ਹੁੰਦੇ ਨੇ ਉਹਦੇ ਵਿਭਾਗ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ। FCI ਸਣੇ ਹੋਰਨਾਂ ਵਿਭਾਗ ਜਿਨ੍ਹਾਂ ਦੇ ਕੋਲੇ ਪੰਜਾਬ ਪੁਲਿਸ, ਤੇਲ ਤੇ ਕੁਦਰਤੀ ਗੈਸ ਕਮਿਸ਼ਨ ਤੋਂ ਇਲਾਵਾ ਕੁਝ ਹੋਰ ਵਿਭਾਗ ਸ਼ਾਮਲ ਨੇ, ਇਹਨਾਂ ਵੱਲੋਂ ਪਿਛਲੇ 6 ਸਾਲਾਂ ਤੋਂ ਹੋਮਗਾਰਡ ਜਿਹੜੇ ਜਵਾਨ ਨੇ ਉਹਨਾਂ ਦੀਆਂ ਸੇਵਾਵਾਂ ਲੈਣ ਨੂੰ ਤਰਜੀਹ ਦਿੱਤੀ ਜਾਂਦੀ ਸੀਗੀ। ਇਹ ਤਰਜੀਹ ਦੀ ਮੁੱਖ ਵਜ੍ਹਾ ਹੋਮਗਾਰਡ ਜਵਾਨਾਂ ਦਾ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਜਿਹੜੀ ਪੈਸਕੋ ਆ ਉਹਦੇ ਪੁਲਿਸ ਮੁਲਾਜ਼ਮਾਂ ਜਾਂ ਗਾਰਡਾਂ ਦੀ ਨਿਸਬਤ ਸਸਤੇ ਪੈਂਦਾ ਸੀਗਾ ਜੀ। ਔਰ ਮਾਰਚ 16 ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਹੋਮਗਾਰਡ ਜਵਾਨਾਂ ਨੂੰ ਪੁਲਿਸ ਕਾਂਸਟੇਬਲ ਦੇ ਬਰਾਬਰ ਲਗਭਗ 32,000 ਰੁਪਈਆ ਤਨਖਾਹ ਦਿੱਤੇ ਜਾਣ ਦੇ ਹੁਕਮਾਂ ਮਗਰੋਂ ਹਾਲਾਤ ਜਿਹੜੇ ਜੀ ਉਹ ਬਦਲ ਗਏ। ਵਿਭਾਗ ਦੇ ਸੀਨੀਅਰ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ FCI ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹਨਾਂ ਨੇ ਨਿਗਮ ਦੇ ਵਿੱਚ ਜਿਹੜੇ ਤਾਇਨਾਤ ਹੋਮਗਾਰਡ ਜਵਾਨਾਂ ਨੂੰ ਫੌਰੀ ਬਰਤਰਫ ਕਰਨ ਦਾ ਫੈਸਲਾ ਜਿਹੜਾ ਜੀ ਉਹ ਲੈ ਲਿਆ। ਇਹਦੇ ਵਿੱਚ ਜਿਹੜਾ ਜੀ ਸਿੱਧਾ ਇਹ ਅਸਰ ਆ ਉਹ 1000 ਤੋਂ ਉੱਪਰ ਜਿਹੜੇ ਪਰਿਵਾਰ ਨੇ 1045 ਉਹਨਾਂ ਦੇ ਉੱਤੇ ਡਾਇਰੈਕਟ ਇਹਦਾ ਅਸਰ ਜਿਹੜਾ ਜੀ ਉਹ ਪਊਗਾ। ਇਹਨਾਂ ਦਾ ਭਵਿੱਖ ਜਿਹੜਾ ਉਹ ਦਾਅ ਦੇ ਉੱਤੇ ਲੱਗ ਜੂਗਾ। ਹੋਮਗਾਰਡ ਵਿਭਾਗ ਦੀਆਂ ਮੁਸ਼ਕਲਾਂ ਜਿਹੜਾ ਜੀ ਉਹ ਵਧਾਉਂਦਿਆਂ ਹੋਇਆ ਜਿਹੜੇ ਰਿਟਾਇਰਡ ਹੋ ਚੁੱਕੇ ਹੋਮਗਾਰਡ ਜਵਾਨ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਧਿਕਾਰੀ ਜਿਹੜੇ ਨੇ ਉਹ ਰਿਸ਼ਵਤ ਲੈ ਕੇ ਸਾਬਕਾ ਵਲੰਟੀਅਰਾਂ ਨੂੰ ਮੁੜ ਕੇ ਨੌਕਰੀਆਂ ਜਿਹੜੀਆਂ ਉਹ ਦੇ ਰਹੇ ਨੇ ਔਰ ਹੋਮਗਾਰਡ ਦੇ ਜਵਾਨਾਂ ਨੂੰ ਜਿਹੜਾ ਜੀ ਉਹ ਹਟਾ ਦੇਣਗੇ। ਜੇ ਇਸ ਤਰ੍ਹਾਂ ਹੁੰਦਾ ਜੇ ਇੱਥੋਂ ਜਿਹੜੇ ਜੀ ਇਹ ਹਟਾ ਦਿੱਤੇ ਜਾਂਦੇ ਨੇ ਭਾਰਤੀ ਖੁਰਾਕ ਨਿਗਮ ਦੇ ਵਿੱਚ ਜਿਹੜੇ ਤਾਇਨਾਤ ਨੇ ਤਾਂ ਇਹਦਾ ਜਿਹੜਾ ਜੀ ਇੰਪੈਕਟ ਡਾਇਰੈਕਟ ਇਸ ਗੱਲ ਦੇ ਉੱਤੇ ਪਊਗਾ ਕਿ ਪੰਜਾਬ ਸਰਕਾਰ ਦੀ ਜਵਾਬਦੇਹੀ ਜਿਹੜੀ ਇਹਦੀ ਔਖੀ ਹੋ ਜਾਊਗੀ। ਜਿਹੜੇ ਘਰ ਘਰ ਨੌਕਰੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਚੋਣਾਂ ਦੇ ਦੌਰਾਨ ਉਹਦਾ ਇਹ ਬਿਲਕੁਲ ਉਲਟ ਜਿਹੜਾ ਜੀ ਉਹ ਅਸਰ ਪਊਗਾ ਕਿ ਘਰ ਘਰ ਨੌਕਰੀ ਤਾਂ ਜਿਹੜੀ ਉਹ ਅਜੇ ਮਿਲੀ ਨਹੀਂ ਗਈ ਪਰ ਘਰਾਂ ਦੇ ਵਿੱਚੋਂ ਨੌਕਰੀ ਜਿਹੜੀ ਆ ਉਹ ਜਾਣ ਵਾਲੀ ਗੱਲ ਹੋ ਗਈ। ਬਿਲਕੁਲ ਜੀ, ਦੂਜੇ ਪਾਸੇ ਚੱਲਣਗੇ ਜੀ ਘਰ ਘਰ ਬੇਰੁਜ਼ਗਾਰੀ, ਉਧਰ ਨੂੰ ਤਾਂ ਜ਼ਰੂਰ ਵਧਣਗੇ। ਤੇ ਅੱਗੇ ਆਪਾਂ ਜੇ ਸਮਗਲਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਰਹੱਦ ਤੇ ਚੋਰ ਮੋਰੀਆਂ ਹੋਰ ਲੱਭ ਲਈਆਂ। ਬਿਲਕੁਲ ਜੀ, ਐਕਚੁਅਲੀ ਕੋਈ ਨਾ ਕੁਝ ਤਾਂ ਜਿਹੜਾ ਜੀ ਉਹ ਕਰਦੇ ਹੀ ਰਹਿੰਦੇ ਆ। ਪਿਛਲੇ ਦਿਨੀ ਜਿਹੜਾ ਗੁਜਰਾਤ ਦੇ ਵਿੱਚੋਂ ਫੜੀ ਸੀ ਜਾਂ ਇਹ ਵੀ ਕਿਹਾ ਜਾਂਦਾ ਕਿ ਮੁੰਬਈ ਦੇ ਜਿਹੜੇ ਪੋਰਟ ਨੇ ਉਹ ਵੀ ਇਸ ਵੇਲੇ ਬਾਹਰ ਭੇਜਣ ਦੇ ਵਾਸਤੇ ਜਿਹੜਾ ਜੀ ਉਹ ਵਰਤੇ ਜਾ ਰਹੇ ਨੇ। ਇੱਥੋਂ ਕੁਝ ਸਖਤੀ ਹੋਣ ਕਰਕੇ ਇੱਧਰ ਉੱਧਰ ਜਿਹੜਾ ਜੀ ਉਹ ਕੀਤਾ ਗਿਆ ਜਿਹੜੇ ਥਾਵਾਂ ਨੇ ਔਰ ਜਿਹੜੇ ਇੰਟਰਨੈਸ਼ਨਲ ਸਮਗਲਰ ਨੇ ਪੁਲਿਸ ਤੇ BSF ਨੂੰ ਝਕਾਨੀ ਦੇਣ ਦੇ ਵਾਸਤੇ ਉਹਨਾਂ ਨੇ ਵੀ ਨਵੀਆਂ ਚੋਰ ਮੋਰੀਆਂ ਜਿਹੜੀਆਂ ਜੀ ਉਹ ਲੱਭੀਆਂ ਨੇ। ਇਹ ਜਿਹੜੇ ਸਮਗਲਰ ਨੇ ਇਹਨਾਂ ਦੇ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਤੋਂ ਨਸ਼ਿਆਂ ਦੀ ਸਪਲਾਈ ਲਈ ਪਸ਼ੂਆਂ ਦੀ ਖੱਲ, ਜੁੱਤੀਆਂ, ਸਾਬਣਦਾਨੀਆਂ, ਬਲਦ ਗੱਡੇ ਤੇ ਪਾਈਪਾਂ ਜਿਹੜੀਆਂ ਜੀ ਉਹਦੀ ਵਰਤੋਂ ਕੀਤੀ ਜਾ ਰਹੀ ਆ। ਨਸ਼ਾ ਤਸਕਰੀ ਦਾ ਇਹ ਜਾਲ ਜਿਹੜਾ ਜੀ ਉਹ ਤੋੜਨ ਦੇ ਵਾਸਤੇ BSF ਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਵੀ ਆਪਸ ਦੇ ਵਿੱਚ ਜਿਹੜੀਆਂ ਜੀ ਸਲਾਹਾਂ ਕਰਕੇ ਹੁਣ ਅੱਗੇ ਤੁਰਨ ਲੱਗੀ ਆ। ਪਹਿਲਾਂ ਸਲਾਹਾਂ ਹੈ ਨਹੀਂ ਸੀ ਇਹਨਾਂ ਦੀਆਂ ਜੀ। ਪੰਜਾਬ ਪੁਲਿਸ ਤੇ BSF ਨੇ ਅਬੋਹਰ ਦੇ ਵਿੱਚ ਜਿਹੜਾ ਜੀ ਜਿਹੜੇ ਸਮਗਲਰ ਨੇ ਉਹਨਾਂ ਦਾ ਰਾਹ ਰੋਕਣ ਦੇ ਵਾਸਤੇ ਰਣਨੀਤੀ ਜਿਹੜੀ ਆ ਉਹਦੇ ਉੱਤੇ ਵਿਚਾਰ ਕੀਤਾ। ਸਰਹੱਦੀ ਪਿੰਡਾਂ ਦੇ ਵਿੱਚ ਸੂਈਏ ਵੀ ਛੱਡੇ ਨੇ ਜਿਹੜੇ ਇੰਟਰਨੈਸ਼ਨਲ ਸਰਹੱਦ ਦੇ ਉੱਤੇ ਨਜ਼ਰ ਜਿਹੜੀ ਆ ਜੀ ਉਹ ਰੱਖ ਰਹੇ ਨੇ। ਭਾਰਤ ਪਾਕਿਸਤਾਨ ਸਰਹੱਦ ਤੇ 1 ਜਨਵਰੀ 14 ਤੋਂ ਹੁਣ ਤੱਕ 5324 ਕਰੋੜ ਰੁਪਏ ਦੇ ਨਸ਼ੇ ਫੜੇ ਗਏ ਨੇ ਔਰ ਇਹਦੇ ਸੰਬੰਧੀ 532 ਕੇਸ ਦਰਜ ਕਰਕੇ 351 ਤਸਕਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਗੁਜਰਾਤ ਦੇ ਵਿੱਚੋਂ ਜਿਹੜੀ ਫੜੀ ਹੈਰੋਇਨ ਸੀ ਜੀ ਇਹ 3500 ਕਰੋੜ ਰੁਪਏ ਦੀ ਹੈ ਜੀ। ਔਰ ਗ੍ਰਹਿ ਮੰਤਰਾਲਾ ਇਹ ਵੀ ਕਹਿੰਦਾ ਜੀ ਕਿ ਤਸਕਰਾਂ ਦੇ ਵੱਲੋਂ ਜਿਹੜਾ ਨਸ਼ਾ ਦੇ ਸਮਗਲਿੰਗ ਦੇ ਵਾਸਤੇ ਨਵੇਂ ਰਾਹ ਲੱਭੇ ਜਾ ਰਹੇ ਨੇ। ਜਿਹੜੀ ਨਵੀਂ ਜਿਹੜੀ ਆ ਸਮਗਲਿੰਗ ਹੋਈ ਆ ਉਹਦੇ ਵਿੱਚ ਕੱਪੜੇ, ਜੁੱਤੀਆਂ, ਬੋਰੀਆਂ, ਸਾਬਣਦਾਨੀਆਂ, ਪਸ਼ੂਆਂ ਦੀ ਖੱਲ ਜਿਹੜੀ ਆ ਜੀ ਉਹ ਵਰਤੀ ਗਈ ਆ। ਸੁਰੰਗ ਤੋਂ ਇਲਾਵਾ ਪਾਈਪਾਂ ਦੇ ਵਿੱਚ ਨਸ਼ੇ ਪਾ ਕੇ ਸੁੱਟੇ ਜਾ ਰਹੇ ਨੇ। ਕੌਮਾਂਤਰੀ ਸਰਹੱਦ ਦੇ ਉੱਤੇ ਇਹ ਸਮਗਲਿੰਗ ਰੋਕਣ ਦੇ ਵਾਸਤੇ ਫਲੱਡ ਲਾਈਟਾਂ ਤੇ 24 ਘੰਟੇ ਗਸ਼ਤ ਕੰਪਨੀ ਜਿਹੜੀ ਆ ਜੀ ਉਹ ਤਾਇਨਾਤ ਕੀਤੀ ਗਈ ਆ। ਗੁਜਰਾਤ ਦੇ ਵਿੱਚੋਂ ਫੜੀ ਹੈਰੋਇਨ ਦੀ ਵੱਡੀ ਜਿਹੜੀ ਖੇਪ ਆ ਇਦੋਂ ਮਗਰੋਂ ਪੰਜਾਬ ਪੁਲਿਸ ਜਿਹੜੀ ਆ ਜੀ ਉਹ ਚੌਕਸ ਹੋਈ ਆ। ਪੰਜਾਬ ਪੁਲਿਸ ਨੇ ਸਰਹੱਦੀ ਖੇਤਰ ਦੇ ਵਿੱਚ ਗਸ਼ਤ ਜਿਹੜੀ ਆ ਜੀ ਉਹ ਵਧਾਈ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਨਸ਼ੇ ਦੇ ਸਮਗਲਰ ਨੇ ਉਹਨਾਂ ਦੀ ਚੋਰ ਮੋਰੀ ਬੰਦ ਕਰਨ ਦੇ ਵਾਸਤੇ ਜਿਹੜੇ ਸਰਹੱਦੀ ਰੇਂਜ ਦੇ ਆਫੀਸਰ ਨੇ ਉਹਨਾਂ ਦੀਆਂ ਜਿਹੜੀਆਂ ਜੀ ਉਹ ਡਿਊਟੀਆਂ ਵਧਾਈਆਂ ਗਈਆਂ ਨੇ ਔਰ ਇਹ ਆਖਿਆ ਗਿਆ ਕਿ ਇਹ ਜਿਹੜੀ ਵੱਡੀ ਸਮਗਲਿੰਗ ਹੋਈ ਆ ਇਹਦੀਆਂ ਤਾਰਾਂ ਕਿਤੇ ਨਾ ਕਿਤੇ ਇੱਥੇ ਇਸ
ਸਰਹੱਦ ਦੇ ਨਾਲ ਜੁੜਦੀਆਂ ਨੇ ਕਿ ਐਡੀ ਵੱਡੀ ਖੇਪ ਜਿਹੜੀ ਸੀ ਉਹ ਇੱਥੋਂ ਨਿਕਲ ਕੇ ਕਿਵੇਂ ਚਲੇਗੀ। ਬਿਲਕੁਲ ਜੀ ਬਿਲਕੁਲ। ਅੱਗੇ ਆਪਾਂ ਗੱਲ ਕਰਦੇ ਹਾਂ, ਜਿਹੜਾ ਚਿੱਟਾ ਆ ਜਾਂ ਹੋਰ ਨਸ਼ੇ ਆ ਉਹ ਥਾਣੇ ਦੇ ਵਿੱਚੋਂ ਕਾਫੀ ਟਾਈਮ ਤੋਂ ਜਿਹੜੇ ਗਾਇਬ ਹੁੰਦੇ ਸੀਗੇ, ਪਰ ਹੁਣ ਜਦੋਂ ਇਸ ਦਾ ਨੋਟਿਸ ਲਿਆ ਗਿਆ ਤੇ ਇਸੇ ਦੋਸ਼ ਦੇ ਅਧੀਨ ਜਿਹੜਾ ਚਿੱਟਾ ਗਾਇਬ ਹੋਇਆ ਸੀ ASI ਦੇ ਖਿਲਾਫ ਕੇਸ ਦਰਜ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਲੁਧਿਆਣੇ ਤੋਂ MLA ਨੇ ਜੀ ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਪਿਛਲੇ ਦਿਨੀ 2-3 ਦਿਨ ਪਹਿਲਾਂ ਜਿਹੜਾ ਜੀ ਇਹ ਇਸ਼ੂ ਚੁੱਕਿਆ ਸੀਗਾ। ਉਹ ਥਾਣੇ ਜਿਹੜਾ ਜੀ ਉਹ ਜਾ ਵੜੇ ਸੀਗੇ ਔਰ ਨਸ਼ਿਆਂ ਦੇ ਮਾਮਲੇ ਦੇ ਵਿੱਚ ਫੜੇ ਇੱਕ ਮੁਲਜ਼ਮ ਦੇ ਕੋਲੋਂ ਚਿੱਟਾ ਗਾਇਬ ਕਰਨ ਦੇ ਦੋਸ਼ ਦੇ ਹੇਠ ਪੁਲਿਸ ਨੇ ਹੁਣ ASI ਦੇ ਖਿਲਾਫ ਜਿਹੜਾ ਉਹ ਕੇਸ ਦਰਜ ਕਰ ਲਿਆ। ਥਾਣਾ ਡਾਬਾ ਦੀ ਪੁਲਿਸ ਨੇ ਜਿਹੜਾ ਜੀ ਗੁਰਿੰਦਰ ਸਿੰਘ ਨਾਂ ਦੇ ਨੌਜਵਾਨ ਖਿਲਾਫ ਨਸ਼ੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀਗਾ। ਹੁਣ ਗੁਰਿੰਦਰ ਸਿੰਘ ਕੋਲੋਂ ਬਰਾਮਦ ਜਿਹੜਾ ਨਸ਼ੀਲਾ ਪਦਾਰਥ ਸੀਗਾ ਉਹ ਗਾਇਬ ਕਰਨ ਦੇ ਦੋਸ਼ ਦੇ ਹੇਠ ASI ਅੰਗਰੇਜ਼ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ। 18 ਜੁਲਾਈ ਨੂੰ ਥਾਣਾ ਡਾਬਾ ਦੇ ਵਿੱਚ ਪੁੱਜੇ ਜਿਹੜੇ ਸਿਮਰਜੀਤ ਸਿੰਘ ਬੈਂਸ ਸੀਗੇ, ਉਹਨਾਂ ਨੇ ਇਹ ਕਿਹਾ ਸੀਗਾ ਕਿ 15 ਜੁਲਾਈ ਨੂੰ ਲੋਕ ਇਨਸਾਫ ਪਾਰਟੀ ਦੀ ਟੀਮ ਜਿਹੜੀ ਹੈ ਜੀ ਉਹਨੇ ਡਾਬਾ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲੇ ਗੁਰਿੰਦਰ ਸਿੰਘ ਨਾਂ ਦੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ। ਉਹਨਾਂ ਨੇ ਇਹ ਕਿਹਾ ਸੀਗਾ ਜੀ ਇੱਕ ਕਾਬੂ ਕਰਨ ਵਾਲੇ ਮੁਲਜ਼ਮ ਦੀ ਵੀਡੀਓ ਬਣਾਈ ਗਈ ਸੀ ਜਿਹਦੇ ਕੋਲੋਂ ਨਸ਼ੇ ਦਾ ਪੈਕਟ ਮਿਲਿਆ ਸੀਗਾ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਤਾਂ ਦਰਜ ਕਰ ਲਿਆ, ਪਰ ਉਹਨੂੰ ਬਚਾਉਣ ਦੀ ਖਾਤਰ ਬਰਾਮਦ ਨਸ਼ਾ ਗਾਇਬ ਕਰਤਾ ਜੀ। ਜਿਹੜੇ ਵਿਧਾਇਕ ਨੇ ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਇਸ ਮਾਮਲੇ ਦੇ ਵਿੱਚ DGP ਤੱਕ ਵੀ ਪਹੁੰਚ ਕੀਤੀ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਜਿਹੜੇ ਨੇ ਇੱਥੇ ਲੁਧਿਆਣੇ ਦੇ RN ਢੋਕੇ, ਉਹਨਾਂ ਨੇ ਜਿਹੜਾ ਸੀਗਾ ਜੀ ਇਹ ਜਿਹੜੇ SI ਸਬ ਇੰਸਪੈਕਟਰ ਰਾਜਵੰਤ ਸਿੰਘ ਦੀ ਸ਼ਿਕਾਇਤ ਦੇ ਉੱਤੇ ASI ਅੰਗਰੇਜ਼ ਸਿੰਘ ਜਿਹੜਾ ਜੀ ਉਹਦੇ ਖਿਲਾਫ ਇਹ ਮਾਮਲਾ ਦਰਜ ਕੀਤਾ। ਦੇਖੋ ਇਹ ਮਾਮਲਾ ਜਿਹੜਾ ਜੀ ਦਰਜ ਤਾਂ ਹੋ ਗਿਆ ਕਿ MLA ਜਿਹੜੇ ਨੇ ਬੈਂਸ ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਇਹ ਮਾਮਲਾ DGP ਤੱਕ ਜਿਹੜਾ ਜੀ ਉਹ ਪਹੁੰਚਾਇਆ, ਫੇਰ ਜਾ ਕੇ ਥੱਲੇ ਜਿਹੜਾ ਜੀ ਉਹ ਮਾਮਲਾ ਦਰਜ ਹੋਇਆ। ਜੇ ਕਿਤੇ ਇਹ ਮਾਮਲਾ ਜਿਹੜਾ ਜੀ ਉਹ MLA ਦੇ ਧਿਆਨ ਦੇ ਵਿੱਚ ਨਾ ਆਇਆ ਹੁੰਦਾ, ਜਾਂ ਜਿਵੇਂ ਉਹਨਾਂ ਨੇ ਵੀਡੀਓ ਬਣਾ ਕੇ ਜਿਹੜੀ ਜੀ ਉਹ ਥਾਣੇ ਦੇ ਵਿੱਚ ਪਾਈ ਸੀ ਕਿ ਉਹਨਾਂ ਕੋਲੇ ਪਹਿਲੀ ਵੀਡੀਓ ਮੌਜੂਦ ਹੈ ਜਿਹਦੇ ਵਿੱਚੋਂ ਗੁਰਿੰਦਰ ਸਿੰਘ ਤੋਂ ਨਸ਼ੇ ਦਾ ਪੈਕਟ ਫੜਿਆ ਗਿਆ ਸੀਗਾ, ਉਹ ਨਾ ਇਹ ਸਾਰੀ ਜਿਹੜੀ ਜੀ ਉਹ ਵੀਡੀਓ ਬਣਾ ਕੇ ਪਾਉਂਦੇ, ਉਹਨਾਂ ਕੋਲੇ ਵੀਡੀਓ ਦਾ ਪ੍ਰੂਫ ਨਾ ਹੁੰਦਾ ਕਿ ਗੁਰਿੰਦਰ ਸਿੰਘ ਕੋਲੋਂ ਨਸ਼ਾ ਫੜਿਆ ਗਿਆ ਸੀ, ਤੇ ਫਿਰ ਤੁਸੀਂ ਅੰਦਾਜ਼ਾ ਲਾਈ ਸਕਦੇ ਤਾਂ ਗਾਇਬ ਜਿਹੜਾ ਹੋ ਗਿਆ ਸੀ ਔਰ ਬਚਾਇਆ ਗਿਆ ਉਹਨੂੰ ਕਿ ਜਦੋਂ ਨਸ਼ਾ ਬਰਾਮਦ ਹੀ ਨਹੀਂ ਹੋਇਆ ਤੇ ਫਿਰ ਉਹਨੇ ਕੁਝ ਦਿਨਾਂ ਬਾਅਦ ਉਹਨੂੰ ਜਿਹੜੀ ਜ਼ਮਾਨਤ ਮਿਲ ਜਾਣੀ ਸੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੈਪਟਨ ਦੀ। ਕੈਪਟਨ ਨੇ ਸੁਖਬੀਰ ਨੂੰ ਤਾੜਿਆ ਝਾੜਿਆ ਜੀ, ਦਬਕਾ ਮਾਰਿਆ। ਬਿਲਕੁਲ ਜੀ, ਐਕਚੁਅਲੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਜੀ, ਐਕਚੁਅਲੀ ਹੈ ਤਾਂ ਉਹ ਮਾਝੇ ਵਾਲੀ ਸਾਈਡ ਦੇ ਉੱਤੇ ਜਿਹੜੀ ਗੁਰਦਾਸਪੁਰ ਦੀ ਚੋਣ ਆ ਰਹੀ ਆ ਉਹਨੂੰ ਲੈ ਕੇ ਹੀ ਆ। ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਜੀ ਹੁਣ ਆਪਣੀ ਚੁੱਪ ਤੋੜੀ ਆ ਔਰ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਅਫਸਰਾਂ ਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਚੇਤਾਵਨੀ ਦਿੱਤੀ ਆ ਔਰ ਇਹ ਕਿਹਾ ਕਿ ਸਰਕਾਰ ਦਬਾਅ ਬਣਾਉਣ ਵਾਲੇ ਦਾਅ ਪੇਚਾਂ ਨੂੰ ਸਹਿਣ ਨਹੀਂ ਕਰੂਗੀ ਤੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕਰੂਗੀ। ਮੁੱਖ ਮੰਤਰੀ ਹੋਰਾਂ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਬਿਨਾਂ ਭੈ ਤੋਂ ਕੰਮਕਾਜ ਕਰਨ ਦੇ ਨਿਰਦੇਸ਼ ਜਿਹੜੇ ਦਿੱਤੇ ਆ, ਉਹਨਾਂ ਅਧਿਕਾਰੀਆਂ ਨੂੰ ਜਾਇਜ਼ ਕਾਰਵਾਈਆਂ ਤੇ ਫੈਸਲਿਆਂ ਸੰਬੰਧੀ ਪੂਰੀ ਹਮਾਇਤ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਅਕਾਲੀ ਵਰਕਰਾਂ ਦੇ ਵਿਰੁੱਧ ਜਿਹੜੇ ਝੂਠੇ ਕੇਸ ਦਰਜ ਹੋਣ ਦਾ ਦਾਅਵਾ ਜਿਹੜਾ ਕਰਦੇ ਹੋਏ ਅਧਿਕਾਰੀਆਂ ਨੂੰ ਦਿੱਤੀਆਂ ਧਮਕੀਆਂ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਦਲਾਖੋਰੀ ਦੀ ਸਿਆਸਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਤੇ ਹਰ ਮਾਮਲੇ ਦੇ ਵਿੱਚ ਜਮਹੂਰੀ ਨਿਯਮ ਦੇ ਉੱਤੇ ਜਿਹੜੀ ਹੈ ਜੀ ਉਹ ਚੱਲਦੀ ਆ। ਉਹਨਾਂ ਸਾਬਕਾ ਉਪ ਮੁੱਖ ਮੰਤਰੀ ਨੂੰ ਇਦਾਂ ਦੇ ਭੜਕਾਊ ਬਿਆਨ ਦੇਣ ਤੋਂ ਕਿਹਾ ਕਿ ਗੁਰੇਜ਼ ਉਹ ਕਰਨ, ਕਿਉਂਕਿ ਇਦਾਂ ਦੇ ਬਿਆਨ ਜਿਹੜੇ ਆ ਸੂਬੇ ਦੀ ਸ਼ਾਂਤੀ ਤੇ ਸਥਿਰਤਾ ਨੂੰ ਭੰਗ ਕਰ ਸਕਦੇ ਆ। ਦੂਜੇ ਪਾਸੇ ਜਿਹੜੇ ਕੁਝ ਬਿਆਨ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਦਿੱਤੇ ਸੀਗੇ, ਉਹਦੇ ਉੱਤੇ 5 ਦੇ ਕਰੀਬ ਜਿਹੜੇ MLA ਨੇ ਕਾਂਗਰਸ ਦੇ, ਉਹਨਾਂ ਨੇ ਉਹਨਾਂ ਨੂੰ ਘੇਰਨ ਦਾ ਯਤਨ ਜਿਹੜਾ ਜੀ ਉਹ ਕੀਤਾ। ਇਹ ਜਿਹੜੇ ਕਾਂਗਰਸੀ ਆਗੂਆਂ ਦਾ ਬਿਆਨ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਵਿਕਰਮ ਸਿੰਘ ਮਜੀਠੀਆ ਹੋਰੀ ਕਾਂਗਰਸ ਦੀ ਸਰਕਾਰ ਦੇ ਉੱਤੇ ਦੋਸ਼ ਲਾ ਰਹੇ ਆ। ਪਹਿਲਾਂ ਉਹ ਇਸ ਗੱਲ ਦਾ ਜਵਾਬ ਦੇਣ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਾਮ ਆਉਂਦਾ ਸਤਪ੍ਰੀਤ ਸਿੰਘ ਸੱਤੇ ਦਾ, ਉਹਦੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਕੀ ਸਬੰਧ ਨੇ। ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਆਪਣੇ ਸੰਬੰਧੀ ਸਪਸ਼ਟੀਕਰਨ ਦਿਓ, ਫਿਰ ਤੁਸੀਂ ਜਿਹੜਾ ਜੀ ਸਰਕਾਰ ਦੇ ਉੱਤੇ ਕਿੰਤੂ ਪਰੰਤੂ ਖੜੇ ਕਰਨਾ। ਸੋ ਪਿਛਲੇ ਦਿਨਾਂ ਤੋਂ ਜਿਸ ਤਰੀਕੇ ਦਾ ਇੱਕ ਹਮਲਾਵਰ ਬਿਆਨਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਅਪਣਾਇਆ ਜਾ ਰਿਹਾ ਸੀ ਅਕਾਲੀ ਦਲ ਦੇ ਵੱਲੋਂ, ਉਹਦੀ ਫੂਕ ਕੱਢਣ ਦੇ ਯਤਨ ਜਿਹੜੇ ਆ ਜੀ ਉਹ ਕਾਂਗਰਸ ਦੇ ਵੱਲੋਂ ਇਹ ਦੋ ਜਿਹੜੇ ਡਿਫਰੈਂਟ ਬਿਆਨ ਨੇ
ਉਹਨਾਂ ਦੇ ਵਿੱਚ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਆ। ਇੱਕ ਚੰਡੀਗੜ੍ਹ ਤੋਂ ਮੁੱਖ ਮੰਤਰੀ ਹੋਰਾਂ ਦਾ ਬਿਆਨ ਤੇ ਦੂਸਰਾ ਮਾਝੇ ਵਾਲੀ ਸਾਈਡ ਤੋਂ 5 ਜਿਹੜੇ MLA ਨੇ ਉਹਨਾਂ ਦਾ ਇਹ ਸਾਂਝਾ ਬਿਆਨ ਆਉਣਾ। ਇਹ ਇੱਕ ਤੁਸੀਂ ਕਹਿ ਲਓ ਕਿ ਇੱਕ ਸਟ੍ਰੈਟਜੀ ਦੇ ਤਹਿਤ ਦੋ ਪਾਸੇ ਤੋਂ ਜਿਹੜਾ ਜੀ ਉਹ ਘੇਰਨ ਦੇ ਯਤਨ ਨੇ ਤਾਂ ਕਿ ਇਦੋਂ ਅੱਗੇ ਜਿਹੜਾ ਜੀ ਉਹ ਅਕਾਲੀ ਨਾ ਵਧਣ। ਬਿਲਕੁਲ ਜੀ, ਇਹਨਾਂ ਨੂੰ ਇੱਕ ਦੂਸਰੇ ਦਾ ਪਤਾ ਆ ਅਸੀਂ ਕੀ ਕਰਨਾ ਆ ਤੇ ਕਿੱਥੇ ਕੁ ਤੱਕ ਅਸੀਂ ਬਿਆਨ ਦੇਣੇ ਆ। ਇਹ ਹੱਦ ਤੋਂ ਵੱਧ ਦੇ ਵੀ ਨਹੀਂ ਗੇ ਹੈਗੇ। ਤੇ ਅੱਗੇ ਆਪਾਂ ਗੱਲ ਮੀਂਹ ਦੀ ਕੀਤੀ ਸੀਗੀ ਕੱਲ, ਤੇ ਅੱਜ ਦੀ ਖਬਰ ਆ ਕਿ ਜਿਹੜਾ ਭਾਰੀ ਮੀਂਹ ਆ ਉਹਨਾਂ ਨੇ ਕਿਸਾਨਾਂ ਨੂੰ ਖੁਸ਼ ਕੀਤਾ। ਬਿਲਕੁਲ ਜੀ, ਪੰਜਾਬ ਦੇ ਤਕਰੀਬਨ ਬਹੁਤਾ ਏਰੀਆਜ਼ ਦੇ ਵਿੱਚ ਜਿਹੜਾ ਜੀ ਮੀਂਹ ਪਿਆ ਰਾਤ ਔਰ ਇਸ ਵੇਲੇ ਵੀ ਜਿਹੜਾ ਜੀ ਉਹ ਪੈ ਰਿਹਾ, ਕਿਤੇ ਥੋੜਾ ਕਿਤੇ ਜ਼ਿਆਦਾ। ਇਹਦੇ ਨਾਲ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਉਹਦੇ ਉੱਤੇ ਰੌਣਕ ਜਿਹੜੀ ਆ ਜੀ ਉਹ ਪਰਤੀ ਆ, ਕਿਉਂਕਿ ਜਿਵੇਂ ਮੈਂ ਕੱਲ ਡਿਟੇਲ ਦਿੱਤੀ ਸੀ ਕਿ ਪੰਜਾਬ ਦੇ ਅੱਧੇ ਜ਼ਿਲ੍ਹੇ ਜਿਹੜੇ ਨੇ ਉਹ ਸੋਕੇ ਦੀ ਮਾਰ ਹੇਠ ਆ ਗਏ। ਉਧਰ ਰਾਜਸਥਾਨ ਦੇ ਵਿੱਚ ਹੜ੍ਹਾਂ ਦੀ ਜਿਹੜੀ ਸਥਿਤੀ ਆ ਜੀ ਉਹ ਬੇਹੱਦ ਗੰਭੀਰ ਹੋਈ ਪਈ ਆ, ਇੰਨਾ ਉੱਥੇ ਜਿਹੜਾ ਜੀ ਉਹ ਮੀਂਹ ਪਿਆ। ਤੇ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਆ ਜੀ ਉਹ ਅਗਸਤ ਦੇ ਮਹੀਨੇ ਦੇ ਵਿੱਚ ਆਈ ਆ, ਤਕਰੀਬਨ 1 ਮਹੀਨਾ ਲੇਟ ਤੁਸੀਂ ਜਿਹੜਾ ਜੀ ਉਹ ਕਹਿ ਲਓ। ਪੱਤਾ ਲਪੇਟ ਬਿਮਾਰੀ ਕਰਕੇ ਝੋਨੇ ਦੇ ਪੱਤੇ ਜਿਹੜੇ ਜੀ ਉਹ ਪੀਲੇ ਪੈਣ ਲੱਗੇ ਸੀਗੇ। ਪੱਤਾ ਲਪੇਟ ਬਿਮਾਰੀ ਜਿਹੜੇ ਆ ਜੀ ਉਹ ਬੂਟੇ ਦੇ ਗੋਭੇ ਦੇ ਵਿੱਚ ਰਸ ਨਹੀਂ ਭਰਨ ਦਿੰਦੀ, ਜਿਹਦੇ ਕਰਕੇ ਫਸਲ ਦਾ ਝਾੜ ਘਟਣ ਦਾ ਖਦਸ਼ਾ ਜਿਹੜਾ ਜੀ ਉਹ ਹੁੰਦਾ। ਸੋਕਾ ਤੇ ਨਮੀ ਦੇ ਮੌਸਮ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਫੈਲਦੀ ਆ। ਖੇਤੀਬਾੜੀ ਵਿਭਾਗ ਇਹ ਕਹਿੰਦਾ ਕਿ 10% ਤੋਂ ਵੱਧ ਮਾਰ ਵਾਲੇ ਖੇਤਾਂ ਦੇ ਵਿੱਚ ਦਵਾਈ ਛਿੜਕਣ ਦੀ ਲੋੜ ਹੈ। ਪਰ ਹੁਣ ਜਿਹੜਾ ਇਹ ਮੀਂਹ ਪਿਆ ਇਹ ਪਤਾ ਲੱਗਿਆ ਜੀ ਕਿ ਇਹਦੇ ਨਾਲ ਜਿਹੜੀ ਇਹ ਬਿਮਾਰੀ ਝੋਨੇ ਨੂੰ ਲੱਗੀ ਆ ਉਹ ਖਤਮ ਹੋਊਗੀ। ਦੂਜਾ ਜਿਹੜੀ ਨਰਮਾ ਬੈਲਟ ਹੈ ਉਹਦੇ ਵਿੱਚ ਜਿਹੜਾ ਮੀਂਹ ਪਿਆ ਭਰਵਾਂ, ਉਹਨੇ ਚਿੱਟੀ ਮੱਖੀ ਦੇ ਖੰਭ ਜਿਹੜੇ ਆ ਜੀ ਉਹ ਭੰਨੇ ਆ। ਖੁਸ਼ਕ ਮੌਸਮ ਕਰਕੇ ਚਿੱਟੀ ਮੱਖੀ ਨੇ ਖੰਭ ਖਿਲਾਰ ਲਏ ਸੀਗੇ। ਖੇਤੀ ਮਹਿਕਮੇ ਨੇ ਇਹ ਗੱਲ ਕਹੀ ਆ ਕਿ ਇਸ ਮੀਂਹ ਤੋਂ ਮਗਰੋਂ ਸੁੱਖ ਦਾ ਸਾਹ ਜਿਹੜਾ ਜੀ ਉਹ ਆਇਆ। ਕਿਸਾਨਾਂ ਨੂੰ ਵੀ ਆਸ ਜਿਹੜੀ ਆ ਉਹ ਬੱਝੀ ਆ। ਪੰਜਾਬ ਦੇ ਵਿੱਚ 3,84,000 ਹੈਕਟੇਅਰ ਰਕਬੇ ਦੇ ਵਿੱਚ ਜਿਹੜਾ ਜੀ ਨਰਮਾ ਕਪਾਹ ਬੀਜਿਆ ਗਿਆ ਔਰ ਇਹ ਫਸਲ ਜਿਹੜੀ ਹੈ ਜੀ ਚੁਣੌਤੀ ਤੋਂ ਘੱਟ ਨਹੀਂ ਆ। 15 ਅਗਸਤ ਤੱਕ ਦਾ ਸਮਾਂ ਜਿਹੜਾ ਜੀ ਉਹ ਚਿੱਟੀ ਮੱਖੀ ਤੋਂ ਬਚਾਅ ਲਈ ਅਹਿਮ ਜਿਹੜਾ ਉਹ ਮੰਨਿਆ ਜਾ ਰਿਹਾ। ਜਿਹੜਾ ਇਹ ਮੀਂਹ ਬਠਿੰਡਾ, ਮਾਨਸਾ, ਮੁਕਤਸਰ ਦੇ ਖਿੱਤੇ ਦੇ ਵਿੱਚ ਜਿਹੜਾ ਜੀ ਪਿਆ, ਉਹਨੇ ਇਹ ਬੂਟੇ ਧੋ ਦਿੱਤੇ ਔਰ ਨਰਮੇ ਦੇ ਉੱਤੇ ਜਿਹੜਾ ਹਮਲਾ ਹੋ ਰਿਹਾ ਸੀ ਚਿੱਟੀ ਮੱਖੀ ਦਾ, ਉਹਨੂੰ ਵੀ ਹਾਲ ਦੀ ਘੜੀ ਇੱਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੱਟ ਦਿੱਤਾ। ਸੋ ਜੋ ਮਰਜ਼ੀ ਕਹਿ ਲਓ, ਜੋ ਮਰਜ਼ੀ ਕਰ ਲਓ, ਜਿੰਨੀ ਮਰਜ਼ੀ ਸਾਇੰਸ ਨੇ ਤਰੱਕੀ ਕੀਤੀ ਹੋਵੇ, ਜੋ ਵੀ ਹੋਵੇ, ਅੱਜ ਵੀ ਕੁਦਰਤ ਦੇ ਉੱਤੇ, ਨੇਚਰ ਦੇ ਉੱਤੇ ਜਿਹੜਾ ਜੀ ਪੂਰੇ ਤਰੀਕੇ ਦੇ ਨਾਲ ਨਿਰਭਰ ਹੈ ਸਾਰੇ ਦਾ ਸਾਰਾ ਢਾਂਚਾ। ਇੱਕ ਜਿਹੜਾ ਮੀਂਹ ਸੀਗਾ ਜੀ ਉਹਨੇ ਆਸ ਜਿਹੜੀ ਆ ਉਹ ਵੱਡੀ ਪੰਜਾਬ ਦੇ ਕਿਸਾਨਾਂ ਨੂੰ ਬਣਾ ਦਿੱਤੀ ਹੈ ਜੀ ਕਿ ਅਜੇ ਬੇਆਸ ਹੋਣ ਦੀ ਲੋੜ ਨਹੀਂ, ਕਿਉਂਕਿ ਜੇ ਨਰਮਾ ਪੱਟੀ ਦੇ ਉੱਤੇ ਨੁਕਸਾਨ ਜਿਹੜਾ ਚਿੱਟੀ ਮੱਖੀ ਕਰਦੀ ਹੈ ਤਾਂ ਨਿਰਸੰਦੇਹ ਇਹਦਾ ਜਿਹੜਾ ਅਸਰ ਆ ਜੀ ਬਹੁਤ ਵੱਡਾ ਇੱਕ ਵਾਰੀ ਫੇਰ ਉਹਨਾਂ ਕਿਸਾਨਾਂ ਦੇ ਉੱਤੇ ਪੈਣਾ ਜਿਹੜੇ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਹੇ। ਅਤੇ ਜੀ ਜਾਂਦੇ ਜਾਂਦੇ ਇੱਕ ਖਬਰ ਕਰੀਏ, ਜਿਹੜੀਆਂ ਸੁਰਖੀਆਂ ਦੁਆਰਾ ਉਹ ਸੀਰੀਆ ਵਾਲੇ ਨੌਜਵਾਨ ਆ, ਤੇ ਸੀਰੀਆ ਨੇ ਵੀ ਹੁਣ ਕਹਿ ਦਿੱਤਾ ਕਿ ਸਾਨੂੰ ਤੇ ਕੋਈ ਇਸ ਦੀ ਸਾਰ ਹੀ ਨਹੀਂ ਕਿ ਇੱਥੇ ਬੰਦੇ 39 ਆ ਜਿਨ੍ਹਾਂ ਦੀ ਇਹ ਸਪਸ਼ਟੀਕਰਨ ਦਿੰਦੇ ਫਿਰਦੇ ਆ ਭਾਰਤ ਵਾਲੇ। ਬਿਲਕੁਲ ਜੀ, ਇਹ 14 ਤੋਂ ਲਾਪਤਾ ਜਿਹੜੇ 39 ਲੋਕ ਨੇ ਜੀ। ਸੀਰੀਆ ਨੇ ਵੀ ਹੁਣ ਜਿਹੜਾ ਜੀ ਕਹਿਤਾ। ਸੋਮਾਲੀਆ ਦੇ ਵਿਦੇਸ਼ ਮੰਤਰੀ ਜਿਹੜੇ ਯੂਸਫ ਗਰਾਦ ਉਮਰ ਉਹ ਇੱਥੇ ਭਾਰਤ ਦੇ ਦੌਰੇ ਦੇ ਉੱਤੇ ਆਏ ਹੋਏ ਨੇ। ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਮੁਲਕ ਦੇ ਵਿੱਚ ਇਹ ਭਾਰਤੀ ਮਿਲੇ ਤਾਂ ਉਹਨਾਂ ਨੂੰ ਫੌਰਨ ਜਿਹੜਾ ਜੀ ਉਹ ਵਾਪਸ ਭੇਜਣ ਦੇ ਵਿੱਚ ਉਹਨਾਂ ਨੂੰ ਖੁਸ਼ੀ ਹੋਊਗੀ। ਪਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੇ ਜਿਹੜਾ ਜੀ ਉਹ ਹੈ ਨਹੀਂ ਗੇ। ਇਹ ਦੇਖੋ, ਇਹ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ ਹੋਰੀ, ਉਹਨਾਂ ਨੇ ਜਿਵੇਂ ਆਪਣਾ ਖਹਿੜਾ ਛਡਾ ਲਿਆ ਸੀ ਇਹ ਕਹਿ ਕੇ ਕਿ ਜਿੰਨੀ ਦੇਰ ਤੱਕ ਇਹਨਾਂ ਭਾਰਤੀਆਂ ਦੇ ਮਰਨ ਦੇ ਕੋਈ ਸਬੂਤ ਨਹੀਂ ਮਿਲ ਜਾਂਦੇ ਉਹ ਫਾਈਲ ਬੰਦ ਨਹੀਂ ਜਿਹੜੀ ਉਹ ਕੀਤੀ ਜਾਊਗੀ। ਹੁਣ ਸਵਾਲ ਇਹ ਆ ਕਿ ਜਿਹੋ ਜਿਹੇ ਹਾਲਾਤ ਮੌਸੂਲ ਦੇ ਵਿੱਚ, ਬਾਦੁਸ਼ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ, ਉੱਥੋਂ ਕਿਹੜਾ ਬੰਦਾ ਉੱਠ ਕੇ ਜਿਹੜਾ ਜੀ ਉਹ ਸਬੂਤ ਲਿਆ ਕੇ ਦੇਊਗਾ। ਜਿਹੜਾ ਸਬੂਤ ਦੇ ਰਿਹਾ ਸੀਗਾ ਰਣਜੀਤ ਮਸੀਹ ਨਾਂ ਦਾ ਜਿਹੜਾ ਨੌਜਵਾਨ, ਉਹਨੂੰ ਮੰਨਿਆ ਨਹੀਂ ਗਿਆ। ਉਹਨੂੰ ਤਾਂ ਉਲਟੀ ਜਿਹੜੀ ਹੈ ਜੀ ਉਹ ਟਰਬਲ ਦਿੱਤੀ ਗਈ ਆ ਔਰ ਉਹਨੂੰ ਇਹ ਜਿਹੜਾ ਜੀ 5-6 ਮਹੀਨੇ ਤੱਕ ਜਿਹੜਾ ਜੀ ਲਗਾਤਾਰ ਪਰੇਸ਼ਾਨ ਕਰਦੇ ਰਹੇ ਨੇ। ਜੇਲ੍ਹ ਦੇ ਵਿੱਚ ਤੱਕ ਜੀ ਉਹਨੂੰ ਸੁੱਟਿਆ ਰੱਖਿਆ ਕਿ ਉਹ ਇੰਨੀ ਗੱਲ ਕਿਉਂ ਕਹਿ ਰਿਹਾ ਜੀ। ਜੀ ਬਿਲਕੁਲ, ਕਾਫੀ ਟਾਈਮ ਤੋਂ ਇਹ ਝੂਠ ਬੋਲਦੇ ਰਹੇ ਆ। ਹੁਣ ਪਤਾ ਨਹੀਂ ਇਹ ਕਿੱਥੇ ਜਾ ਕੇ ਅਟਕਣਗੇ, ਪਰ ਜਿਨ੍ਹਾਂ ਦੇ ਪੁੱਤ ਆ ਉਹਨਾਂ ਨੂੰ ਪੁੱਛਿਆ ਜਾਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।